ਅਗਲੀ ਗੱਲ ਕਰਦੇ ਜਾਈਏ FBI ਕਹਿੰਦੇ ਵੀ ਉਸ ਸਸਪੈਕਟ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਆ ਜਿਹੜਾ 2021 ਦੇ ਵਿੱਚ ਡੀਸੀ 'ਚ ਪਾਈਪ ਬੋਮ ਕੇਸ ਸਾਹਮਣੇ ਆਇਆ ਸੀ। ਡੈਮੋਕ੍ਰੇਟ ਨੈਸ਼ਨਲ ਕਮੇਟੀ ਤੇ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਜਿਹੜੇ ਹੈੱਡਕੁਆਰਟਰਸ ਆ ਉਸ ਦੇ ਬਾਹਰ 6 ਜਨਵਰੀ ਵਾਲੀ ਜਿਹੜੇ ਹਿੰਸਾ ਤੋਂ ਪਹਿਲਾਂ ਕਹਿੰਦੇ ਵੀ ਕਿਸੇ ਨੇ 2 ਪਾਈਪ ਬੋਮ ਇਹਨਾਂ ਦੋਨਾਂ ਕਮੇਟੀਆਂ ਦੇ ਹੈੱਡਕੁਆਰਟਰ ਦੇ ਬਾਹਰ ਲਾਏ ਸੀਗੇ। 4 ਲਾਅ ਐਨਫੋਰਸਮੈਂਟ ਸੋਰਸਿਸ ਨੇ ਸੀਬੀਐਸ ਨਿਊਜ਼ ਨੂੰ ਦੱਸਿਆ ਵੀ 30 ਸਾਲਾਂ ਦਾ ਇੱਕ ਬ੍ਰਾਇਨ ਕੋਲ ਵੁੱਡਬ੍ਰਿਜ ਵਰਜੀਨੀਆ ਦਾ ਉਸ ਨੂੰ ਵਾਸ਼ਿੰਗਟਨ ਡੀਸੀ ਦੇ ਬਾਹਰ ਜਿਹੜਾ ਉਹ ਹਿਰਾਸਤ ਦੇ ਵਿੱਚ ਲਿਆ ਗਿਆ ਆ ਤੇ ਉਸ ਨੂੰ ਫੈਡਰਲ ਕੋਰਟ ਦੇ ਵਿੱਚ ਜਿਹੜਾ ਚਾਰਜ ਆ ਉਹ ਕੀਤਾ ਜਾਊਗਾ। FBI ਦੇ ਸੋਰਸ ਜਿਹੜੇ ਉਹ ਦੱਸ ਰਹੇ ਆ। ਸਕੂਲ ਡਿਸਟ੍ਰਿਕਟ ਜਿਹੜੀ ਪ੍ਰਿੰਸ ਵਿਲੀਅਮ ਕਾਉਂਟੀ ਦੀ ਪੈਂਦੀ ਆ ਉਹਦੇ ਵਿੱਚ ਵੁੱਡਬ੍ਰਿਜ ਦਾ ਇਲਾਕਾ ਵੀ ਆਉਂਦਾ ਆ ਤੇ ਕਹਿੰਦੇ ਵੀ ਕੋਲ ਗ੍ਰੈਜੂਏਟ ਹੋਇਆ ਸੀ ਉੱਥੇ ਹੀ ਹਾਈ ਸਕੂਲ ਦੇ ਵਿੱਚ 2013 ਤੋਂ 5 ਸਾਲਾਂ ਬਾਅਦ ਇਹ ਜਿਹੜੀ ਸਫਲਤਾ ਆ FBI ਦੇ ਹੱਥੇ ਜਿਹੜੀ ਉਹ ਲੱਗੀ ਆ। ਬਹੁਤ ਤਰ੍ਹਾਂ ਦੀਆਂ ਇਸ ਬਾਬਤ ਕਨਸੋਹਾਂ ਗੱਲਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ ਵੀ ਕੌਣ ਸੀ ਉਹ ਬੰਦਾ, ਕਿਵੇਂ ਇਸ ਨੇ ਇਹ ਸਾਰਾ ਕਾਂਡ ਨੂੰ ਅੰਜਾਮ ਜਿਹੜਾ ਉਹ ਦਿੱਤਾ ਹੋਊਗਾ। ਉਹ ਬੰਦੇ ਦਾ ਹੀ ਜਿਹੜਾ ਆ ਉਹ ਪਤਾ ਨਹੀਂ ਸੀ ਲੱਗ ਰਿਹਾ ਵੀ ਕਿਸ ਤਰੀਕੇ ਦੇ ਨਾਲ ਉਸਨੇ ਜਿਹੜੇ ਇਹ ਬੰਬ ਰੱਖੇ ਆ। ਡਿਵਾਈਸਿਸ ਕਹਿੰਦੇ ਵੀ 1x8 ਇੰਚ ਦੀਆਂ ਪਾਈਪਾਂ ਦੇ ਬਣਾਏ ਹੋਏ ਸੀ, ਕਿਚਨ ਦੇ ਟਾਈਮਰ ਲੱਗੇ ਹੋਏ ਸੀ, ਹੋਮਮੇਡ ਬਲੈਕ ਪਾਊਡਰ ਸੀਗਾ। ਡੈਟੋਨੇਟ ਤਾਂ ਨਹੀਂ ਹੋਏ। FBI ਨੇ ਜਿਹੜਾ ਕਿਹਾ ਵੀ ਇਹ ਵਾਈਬਲ ਜਿਹੜੇ ਉਹ ਸੀਗੇ ਤੇ ਇਹਦੇ ਨਾਲ ਕਈਆਂ ਦੀ ਮੌਤ ਜਾਂ ਜਿਹੜੇ ਜ਼ਖਮੀ ਆ ਉਹ ਲੋਕ ਹੋ ਸਕਦੇ ਸੀ। 6 ਜਨਵਰੀ ਜਿਸ ਦਿਨ ਹਿੰਸਾ ਚੱਲ ਰਹੀ ਸੀ ਵਾਸ਼ਿੰਗਟਨ ਡੀਸੀ ਦੇ ਵਿੱਚ ਕੈਪੀਟਲ ਦੇ ਉੱਤੇ, ਤਾਂ ਉਸ ਦੌਰਾਨ ਹੀ ਜਿਹੜੇ ਬੰਬ ਇਹ ਜਿਹੜੇ ਪਾਈਪ ਬੰਬ ਆ ਆਫਟਰਨੂਨ ਨੂੰ ਦੁਪਹਿਰ ਨੂੰ ਜਿਹੜੇ ਆ ਉਹ ਲੱਭੇ ਸੀਗੇ ਕੈਪੀਟਲ ਦੇ ਵਿੱਚ ਜਿਹੜੇ ਰਾਈਟ ਹੋ ਰਹੇ ਸੀਗੇ। ਸਾਬਕਾ ਜਿਹੜੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਸ ਟਾਈਮ ਦੇ ਉੱਤੇ ਵਾਈਸ ਪ੍ਰੈਜ਼ੀਡੈਂਟ ਇਲੈਕਟ ਜਿਹੜੀ ਸੀਗੀ, ਉਸ ਨੂੰ ਇਵੈਕੂਏਟ ਕੀਤਾ ਗਿਆ ਸੀ DNC ਦੇ ਹੈੱਡਕੁਆਰਟਰਸ ਤੋਂ ਬਾਹਰ ਵਾਸ਼ਿੰਗਟਨ ਜਿਹੜੇ ਇਹਨਾਂ ਦੇ ਹੈੱਡਕੁਆਰਟਰਸ ਦੇ ਬਾਹਰੋਂ ਜਦੋਂ ਇਹ ਡਿਵਾਈਸ ਜਿਹੜੇ ਉਹ ਲੱਭੇ ਸੀਗੇ। ਸੋ ਅੱਜ ਫਾਈਨਲੀ ਕਹਿੰਦੇ ਵੀ ਇੱਕ ਬੰਦੇ ਦੀ ਇਸ ਦੇ ਵਿੱਚ ਗ੍ਰਿਫਤਾਰੀ ਜਿਹੜੀ ਉਹ ਹੋਈ ਹੈਗੀ ਆ। ਸੋ ਪਾਈਪ ਬੰਬ ਰਮੇਨ ਕਹਿੰਦੇ ਵੀ ਇੱਕ ਮਿਸਟਰੀ ਬਣਿਆ ਰਿਹਾ ਸੀਗਾ ਵੀ ਇਹ ਕੀ ਇਸ ਦੇ ਵਿੱਚ ਚੱਲ ਰਿਹਾ ਆ। FBI ਨੇ ਕੋਈ ਵੀ ਅਰੈਸਟ ਨਹੀਂ ਸੀ ਪਾਈ ਤੇ ਹੁਣ ਫਾਈਨਲੀ ਨਾ ਹੀ ਉਸ ਟਾਈਮ ਦੇ ਉੱਤੇ ਕਿਸੇ ਸਸਪੈਕਟ ਨੂੰ ਆਇਡੈਂਟੀਫਾਈ ਜਿਹੜਾ ਉਹ ਕੀਤਾ ਸੀਗਾ। ਫੁਟੇਜ ਜਿਹੜੀ ਰਿਲੀਜ਼ ਹੋਈ ਸੀ ਪੋਟੈਂਸ਼ੀਅਲ ਸਸਪੈਕਟ ਦੀ, ਉਹ ਬਹੁਤ ਹੀ ਇੱਕ ਮਾੜੀ ਕਹਿ ਸਕਦੇ ਵੀ ਵੀਡੀਓ ਸੀ ਜਿਹਦੇ ਵਿੱਚ ਕੁਝ ਖਾਸ ਪਤਾ ਨਹੀਂ ਸੀ ਲੱਗ ਰਿਹਾ ਤੇ FBI ਨੇ ਤਾਂ $5 ਲੱਖ ਤੱਕ ਦਾ ਇਨਾਮ ਵੀ ਰੱਖਿਆ ਹੋਇਆ ਸੀਗਾ ਜਿਹੜਾ ਵੀ ਇਸ ਸਸਪੈਕਟ ਨੂੰ ਲੱਭਣ ਦੇ ਵਿੱਚ ਮਦਦ ਜਿਹੜਾ ਉਹ ਕਰੂਗਾ। ਮਈ ਮਹੀਨੇ 'ਚ ਡਿਪਟੀ FBI ਦੇ ਡਾਇਰੈਕਟਰ ਡੌਨ ਬੈਂਜੀਨੋ ਉਹਨਾਂ ਨੇ ਐਕਸ ਦੇ ਉੱਤੇ ਕਿਹਾ ਆ ਵੀ ਪਾਈਪ ਬੰਬ ਦੀ ਇਨਵੈਸਟੀਗੇਸ਼ਨ ਉਹਨਾਂ ਅਨੇਕਾਂ ਹੀ ਅਨਸੋਲਵਡ ਜਿਹੜੇ ਅਜੇ ਤੱਕ ਸੁਲਝਾਏ ਨਹੀਂ ਗਏ ਮਾਮਲੇ ਆ ਉਹਨਾਂ ਦੇ ਵਿੱਚ ਆ ਤੇ ਕਹਿੰਦੇ ਵੀ ਅਸੀਂ ਇਸ ਨੂੰ ਐਡੀਸ਼ਨਲ ਸੋਰਸਿਸ ਤੇ ਇਨਵੈਸਟੀਗੇਟਿਵ ਅਟੈਂਸ਼ਨ ਜਿਹੜੀ ਉਹ ਦੇਵਾਂਗੇ ਤੇ ਫਾਈਨਲੀ ਆਪਾਂ ਨੂੰ ਦਸੰਬਰ 2025 ਦੇ ਵਿੱਚ ਇਹ ਪਤਾ ਲੱਗ ਰਿਹਾ ਆ ਵੀ ਇੱਕ ਜਾਣੇ ਨੂੰ ਹੁਣ ਇਸ ਮਾਮਲੇ ਦੇ ਵਿੱਚ 5 ਸਾਲ ਪੁਰਾਣੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਆ। 30 ਸਾਲਾਂ ਦਾ ਬ੍ਰਾਇਨ ਕੋਲ ਵੁੱਡਬ੍ਰਿਜ ਵਰਜੀਨੀਆ ਦਾ ਰਹਿਣ ਵਾਲਾ।